वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਨਾਰਥ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ मैं अमरवीर सिंह ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਕਈ ਦਿਨਾਂ ਤੋਂ ਬਰਗਾੜੀ ਦੇ ਵਿੱਚ ਜਿਹੜਾ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਹੁਰਮਤੀ ਹੋਈ ਹੈ, ਬੇਅਦਬੀ ਹੋਈ ਹੈ, ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਲਈ ਤੇ ਕੋਟਕਪੂਰਾ ਬਾਈਬਲ ਕਲਾਂ ਗੋਲੀ ਕਾਂਡ ਦੇ ਜਿਹੜੇ ਦੋਸ਼ੀ ਪੁਲਿਸ ਵਾਲੇ ਹੈਗੇ ਆ ਉਹਨਾਂ ਨੂੰ ਸਜ਼ਾਵਾਂ ਦੇਣ ਦੇ ਲਈ ਕਟਹਿਰੇ ਦੇ ਵਿੱਚ ਖੜਾ ਕਰਨ ਲਈ ਇਹ ਤਿੰਨ ਮੰਗਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਮੋਰਚਾ ਲੱਗਿਆ ਹੋਇਆ ਇਹਦੇ ਤੇ ਵੱਖ-ਵੱਖ ਪਹਿਲੂਆਂ ਤੋਂ ਗੱਲਬਾਤ ਕੀਤੀ ਹੈ। ਖਾਸ ਤੌਰ ਤੇ ਜਦੋਂ ਅਸੀਂ ਸਿੱਖ ਸਿਆਸੀ ਕੈਦੀਆਂ ਦੀ ਗੱਲ ਕਰਦੇ ਹਾਂ, ਸਿੱਖ ਪੋਲੀਟੀਕਲ ਪ੍ਰਿਜ਼ਨਰਸ ਦੀ, ਇਹ ਇਸ਼ੂ ਅਸੀਂ ਦੇਖਦੇ ਹਾਂ ਪਹਿਲਾਂ ਸ਼ਹੀਦ ਭਾਈ ਗੁਰਬਖਸ਼ ਸਿੰਘ, ਬਾਪੂ ਸੂਰਤ ਸਿੰਘ ਇਹਨਾਂ ਵੱਲੋਂ ਹਾਈਲਾਈਟ ਕੀਤਾ ਗਿਆ ਤੇ ਸਿੱਖ ਸਫਾਂ ਦੇ ਵਿੱਚ ਇਹ ਇੱਕ ਚਰਚਾ ਦਾ ਵਿਸ਼ਾ ਰਿਹਾ ਹੈਗਾ। ਪਰ ਕਿਤੇ ਨਾ ਕਿਤੇ ਜਿਹੜੀ ਪੰਜਾਬ ਸਰਕਾਰ ਹੈਗੀ ਹੈ ਜਾਂ ਕੇਂਦਰ ਦੀ ਸਰਕਾਰ ਹੈਗੀ ਹੈ ਉਹਦੇ ਵੱਲੋਂ ਜਦੋਂ ਪ੍ਰੈਸ਼ਰ ਬਣਿਆ ਪੈਰੋਲ ਗੁਰਦੀਪ ਸਿੰਘ ਖੈੜਾ ਹੋਣ ਜਾਂ ਜਿਹੜੇ ਬਾਕੀ ਸਿੰਘ ਹੈਗੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਦਿੱਤੀ ਗਈ ਹੈ, ਪਰ ਜਿਹੜੇ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, 20-20 ਸਾਲ ਹੋ ਚੁੱਕੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਬੈਠਿਆਂ ਨੂੰ ਹਜੇ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਜਦੋਂ ਅਸੀਂ ਦੂਜੇ ਪਾਸੇ ਦੇਖਦੇ ਹਾਂ, ਇੱਕ ਹੋਰ ਐਗਜ਼ਾਮਪਲ ਸਾਡੇ ਸਾਹਮਣੇ ਪਿਛਲੇ ਦਿਨਾਂ ਦੇ ਵਿੱਚ ਆਈ ਹੈ। ਰਾਜੀਵ ਗਾਂਧੀ ਜਿਹੜੇ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਨੇ, ਉਹਨਾਂ ਦੇ ਕਤਲ ਕੇਸ ਦੇ ਵਿੱਚ ਜਿਹੜੇ 7 ਦੋਸ਼ੀ ਸੀ ਉਹਨਾਂ ਨੂੰ ਹੁਣ ਤਾਮਿਲਨਾਡੂ ਦੀ ਜਿਹੜੀ ਸਰਕਾਰ ਹੈਗੀ ਹੈ ਉਹਨਾਂ ਨੇ ਛੱਡਣ ਦਾ, ਰਿਹਾ ਕਰਨ ਦਾ ਜਿਹੜਾ ਫੈਸਲਾ ਹੈਗਾ ਕਰ ਲਿਆ। ਇਹਦੇ ਨਾਲ ਜਦੋਂ ਇਹ ਫੈਸਲਾ ਤਾਮਿਲਨਾਡੂ ਦੀ ਸਰਕਾਰ ਕਰ ਸਕਦੀ ਹੈ ਕਿ ਰਾਜੀਵ ਗਾਂਧੀ ਦੇ ਜਿਹੜੇ ਕਿਲਰਸ ਨੇ ਉਹਨਾਂ ਦੇ ਕਤਲ ਦੇ ਵਿੱਚ ਜਿਹੜੇ ਦੋਸ਼ੀ ਨੇ, ਕਨਵਿਕਟ ਨੇ, ਉਹਨਾਂ ਨੂੰ ਛੱਡਣ ਦਾ ਫੈਸਲਾ ਕੀਤਾ ਜਾ ਸਕਦਾ ਹੈ, ਤਾਂ ਪੰਜਾਬ ਸਰਕਾਰ ਇਹ ਫੈਸਲਾ ਕਿਉਂ ਨਹੀਂ ਕਰ ਸਕਦੀ? ਜਾਂ ਸਿੱਖ ਸਿਆਸੀ ਕੈਦੀਆਂ ਦੇ ਮਾਮਲੇ ਦੇ ਵਿੱਚ ਇਹ ਜਿਹੜੀ ਪੇਸ਼ਕਦਮੀ ਹੈਗੀ ਹੈ, ਇਹ ਜਿਹੜਾ ਕਦਮ ਹੈ ਉਹ ਕਿਉਂ ਨਹੀਂ ਪੁੱਟਿਆ ਜਾ ਸਕਦਾ? ਇਹਦੇ ਤੇ ਕਾਨੂੰਨੀ ਤੌਰ ਤੇ ਕੀ ਅੜਚਣਾਂ ਨੇ? ਪੋਲੀਟੀਕਲ ਸਿਨੈਰੀਓ ਜਦੋਂ ਅਸੀਂ ਦੇਖਦੇ ਹਾਂ, ਸਿਆਸੀ ਸ਼ਕਤੀ ਦੀ ਘਾਟ ਕਹਿ ਲਈਏ ਜਾਂ ਕੋਈ ਹੋਰ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ, ਇਸ ਦੇ ਉੱਤੇ ਅੱਜ ਅਸੀਂ ਮੁੱਖ ਤੌਰ ਤੇ ਗੱਲਬਾਤ ਕਰਾਂਗੇ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਲੁਧਿਆਣਾ ਤੋਂ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਸ਼ੁਰੂਆਤ ਕਰੀਏ। ਮੈਂ ਜਿਵੇਂ ਦੋਨਾਂ ਕੇਸਾਂ ਦਾ ਕੰਪੈਰੀਜ਼ਨ ਕੀਤਾ, ਥੋੜਾ ਜਿਹਾ ਮੈਂ ਤੁਹਾਡੇ ਕੋਲੋਂ ਵੀ ਬਰੀਫਲੀ ਜਾਣਨਾ ਚਾਹੂੰਗਾ ਕਿ ਇਹਨਾਂ ਦੋਵਾਂ ਕੇਸਾਂ ਨੂੰ, ਇੱਕ ਤਾਂ ਸਿੱਖ ਸਿਆਸੀ ਕੈਦੀਆਂ ਦਾ ਇਸ਼ੂ ਹੈਗਾ ਜਦੋਂ ਅਸੀਂ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਜਾਂ ਪੈਰੋਲ ਦੀ ਗੱਲ ਕਰਦੇ ਹਾਂ, ਤੇ ਦੂਜੇ ਪਾਸੇ ਸਾਡੇ ਸਾਹਮਣੇ ਜਿਹੜੇ ਤਾਮਿਲਨਾਡੂ ਦੇ ਵਿੱਚ ਇਸ ਵਕਤ ਰਾਜੀਵ ਗਾਂਧੀ ਦੇ ਕਤਲ ਕੇਸ ਦੇ ਵਿੱਚ ਕਨਵਿਕਟ ਦੋਸ਼ੀ ਹੈਗੇ ਆ, ਉਹਨਾਂ ਨੂੰ ਰਿਹਾ ਕਰਨ ਦਾ ਸਾਡੇ ਸਾਹਮਣੇ ਫੈਸਲਾ ਹੈ। ਸੋ ਇਹ ਦੋ ਕੇਸ, ਜੇ ਇਹਨਾਂ ਦੇ ਬਾਰੇ ਤੁਸੀਂ ਸਾਨੂੰ ਦੋਵਾਂ ਬਾਰੇ ਦੱਸ ਸਕੋ ਤੇ ਨਾਲ ਇਹਨਾਂ ਨੂੰ ਤੁਸੀਂ ਕੰਪੇਅਰ ਕਰਕੇ ਕਿਵੇਂ ਦੇਖਦੇ ਹੋ, ਫਿਰ ਗੱਲਬਾਤ ਉਹ ਤੋਂ ਅੱਗੇ ਤੋਰੀਏ। ਦੇਖੋ, ਜਿਹੜਾ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਵੀ ਜੋ ਉਮਰ ਕੈਦੀ ਹੈਗਾ ਕਿਸੇ ਵੀ ਕੇਸ ਦੇ ਵਿੱਚ ਹੈਗਾ, ਉਹਦੀ ਜਿਹੜੀ ਰਿਹਾਈ ਆ ਉਹ ਸਿਆਸੀ ਇੱਛਾ ਸ਼ਕਤੀ ਤੇ ਨਿਰਭਰ ਹੈ। ਬੇਸ਼ੱਕ ਉਹਨੂੰ ਜੇ ਸਿਆਸੀ ਇੱਛਾ ਸ਼ਕਤੀ ਹੈਗੀ ਆ, ਗਵਰਨਮੈਂਟ ਫੈਸਲਾ ਲੈਂਦੀ ਆ ਜੀ, ਮੈਂ ਬੇਸ਼ੱਕ ਉਹਨੂੰ ਉਮਰ ਕੈਦ ਤੋਂ ਉੱਥੇ ਦਿਨ ਛੁਡਾ ਲਓ। ਤੇ ਜੇ ਨਹੀਂ ਛੱਡਣਾ ਹੈਗਾ ਤਾਂ ਫਿਰ ਆਪਣੇ ਗਦੀਸ਼ ਖੜਾ ਹੋਣਾ ਨੂੰ, ਇਹਨਾਂ ਨੂੰ ਜਿਹੜੇ ਹੈਗੇ 28 ਸਾਲ ਵੀ ਜਿਹੜੇ ਹੋ ਗਏ ਆ, ਇਹ ਰੋਲ ਸਿਆਸੀ ਇੱਛਾ ਸ਼ਕਤੀ ਆ। ਪਹਿਲਾਂ ਵੀ ਤਾਮਿਲਨਾਡੂ ਗਵਰਨਮੈਂਟ ਦਾ ਗਿਆ ਜਨਤਾ ਦੇ ਟਾਈਮ ਦੀ ਇਹ ਡਿਸੀਜਨ ਲਿਆ ਸੀ, ਬਾਅਦ ਸੈਂਟਰ ਗਵਰਨਮੈਂਟ ਉਹਨੂੰ ਸੁਪਰੀਮ ਕੋਰਟ ਲੈ ਗਈ ਸੀ ਜੀ। ਤੇ ਸੁਪਰੀਮ ਕੋਰਟ ਨੇ ਇੱਕ ਲੰਬੀ ਚੌੜੀ ਜਜਮੈਂਟ ਦਿੱਤੀ ਸੀ ਕਿ ਏਦਾਂ ਨਹੀਂ ਛੱਡ ਸਕਦੀ ਸਟੇਟ ਜਿਸ ਵਿੱਚ ਸੈਂਟਰਲ ਏਜੰਸੀ ਇਨਵੈਸਟੀਗੇਸ਼ਨ ਲਈ ਜਿਹੜੀ ਹੈਗੀ ਉਹ ਆ ਰਹੀ PRPC ਜਿਹੜੀ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਵਿੱਚ ਪ੍ਰੋਵੀਜ਼ਨ ਆ ਰਹੀ ਸੀ, ਉਹਨਾਂ ਨਾਲ ਵੀ ਕਿਹਾ ਸੀ ਜਿਹੜੀਆਂ ਗਵਰਨਰ ਕੋਲ ਪਾਵਰਾਂ ਹੈਗੀਆਂ, ਜਿਹੜਾ ਉਸ ਬੈਂਕ ਦਾ ਸੁਪਰੀਮ ਕੋਰਟ ਦਾ ਹੈ, ਜਿਹੜੀਆਂ ਗਵਰਨਰ ਕੋਲ ਆਰਟੀਕਲ 161 ਦੇ ਵਿੱਚ ਪਾਵਰਾਂ ਹੈਗੀਆਂ ਤੇ 72 ਆਰਟੀਕਲ ਦੇ ਵਿੱਚ ਰਾਸ਼ਟਰਪਤੀ ਦੀਆਂ ਪਾਵਰਾਂ ਹੈਗੀਆਂ, ਕਿਸੇ ਨੂੰ 5 ਸਾਲ ਕਰਨ ਦੀ ਜਾਂ ਸਸਪੈਂਡ ਕਰਨ ਦੀ ਜਾਂ ਰਿਮੂਵ ਕਰਨ ਦੀ ਜਿਹੜੀ ਹੈਗੀ ਆ ਉਹ ਪਾਵਰ ਉਹ ਉਸੇ ਤਰ੍ਹਾਂ ਹੀ ਉਹ ਕਹਿੰਦੇ ਅਸੀਂ ਉਹ ਨਹੀਂ ਛੇੜ ਰਹੇ ਜੀ, ਉਸੇ ਤਰ੍ਹਾਂ ਹੀ ਹੈਗੀਆਂ ਨੇ 432 433 ਜਿਹੜੀਆਂ ਸੈਂਟਰ ਗਵਰਨਮੈਂਟ ਕੋਲ ਹੈਗੀਆਂ ਜੀ। ਤੇ ਉਹਨਾਂ ਨੇ ਸਿਰਫ ਗਾਈਡਲਾਈਨਸ ਦਿੱਤੀਆਂ ਸੀਗੀਆਂ। ਲੜਾਈ ਜਿਹੜੀ ਆ ਤਾਮਿਲਨਾਡੂ ਸਰਕਾਰ ਨੇ ਜਿਵੇਂ ਹੁਣ ਉਹ ਕੈਬਨਿਟ ਤੇ ਅਟੈਕ ਕਰਕੇ ਰਿਕਮੈਂਡ ਕਰਕੇ ਗਵਰਨਰ ਨੇ ਲਾਸਟ ਦੇ ਵਿੱਚ ਸਾਲ ਹੈਗੇ ਉਮਰ ਕੈਦੀ ਦੀ ਉਹਨਾਂ ਨੇ ਉਹਨੂੰ ਭੇਜਿਆ ਕਿ ਗਵਰਨਰ ਕੋਲ
ਕੰਸਟੀਟਿਊਸ਼ਨ ਹੈਗੀ ਆ ਵੀ ਉਹ ਆਪਣੇ ਤੌਰ ਦੇ ਉੱਤੇ ਫੈਸਲਾ ਕਰਕੇ ਦਿਹਾੜੀ ਕਰਦਾ ਜਾਂ ਅੱਗੇ ਉਹ ਰਾਸ਼ਟਰਪਤੀ ਨੂੰ ਭੇਜਦਾ ਵਾ। ਚਲੋ ਅਸੀਂ ਤੇ ਸੈਂਟਰ ਹੋਮ ਮਿਨਿਸਟਰੀ ਨੂੰ ਭੇਜਦਾ ਹੈਗਾ ਜੀ। ਤੇ ਉਹਨਾਂ ਨੇ ਅੱਗੇ ਵੀ ਫੈਸਲਾ, ਉੱਥੋਂ ਦੀ ਕਿਹੜੀ ਗਵਰਨਮੈਂਟ ਲਈ ਆ, ਉਹਨਾਂ ਨੇ ਅੱਗੇ ਵੀ ਫੈਸਲਾ ਲਿਆ ਸੀ। ਉਹਦੇ ਵਿੱਚ ਫਿਰ ਉਹ ਸੈਂਟਰ ਗਵਰਨਮੈਂਟ ਨੇ ਵਿਰੋਧ ਕੀਤਾ ਸੀਗਾ। ਪਰ ਹੁਣ ਕਿਉਂਕਿ 2019 ਦੀ ਇਲੈਕਸ਼ਨ ਦੇ ਮੱਦੇਨਜ਼ਰ ਕੋਈ ਨਾ ਕੋਈ ਐਸਾ ਜਿਹੜਾ ਫੈਸਲਾ ਉਹ ਆ ਸਕਦਾ ਹੈਗਾ। ਕਿਸੇ ਨਾ ਕਿਸੇ ਸਮੇਂ ਇਹ ਗੱਲ ਸੋਨੀਆ ਗਾਂਧੀ ਨੇ ਵੀ ਕਹੀ ਸੀ ਕਿ ਜੇ ਕੋਈ ਉਹਨਾਂ ਨੂੰ ਮਾਫ ਕੀਤਾ ਜਾਣਾ ਤਾਂ ਸਾਨੂੰ ਕੋਈ ਇਤਰਾਜ਼ ਹੈ ਨਹੀਂ। ਇਹਦਾ ਮੁਕਾਬਲਾ ਆਪਣੇ ਪੰਜਾਬ ਦੇ ਜਿਹੜੇ ਬੰਦੀ ਸਿੰਘ ਹੈਗੇ ਆ ਤੇ ਉਹਨਾਂ ਦੀ ਗੱਲ ਕਰੀਏ ਤਾਂ ਜਨਤਾ ਸਰਟੀਫਿਕੇਸ਼ਨ ਦਾ ਕੇਸ ਇੱਕ ਜੁੜਦਾ ਹੈਗਾ, ਜਿਹਦੇ ਵਿੱਚ ਕਿਸੇ ਟਾਈਮ ਮੋਦੀ ਨੇ ਇਹ ਗੱਲ ਕਹੀ ਸੀ ਅਤੇ ਸਰਕਾਰ ਕੋਟੀ ਜਨਤਾ ਦੇ ਮੁੰਡੇ ਨੇ ਵੀ ਜੇ ਇਹਨਾਂ ਨੂੰ ਕੋਈ ਰਾਜੇ ਵਾਲੇ ਦੀ ਫਾਂਸੀ ਦਾ ਸੀ ਜਾਂ ਉਹਨਾਂ ਨੂੰ ਕੋਈ ਕਾਨੂੰਨ ਮੁਤਾਬਕ ਰਿਲੀਜ਼ ਮਿਲਦਾ ਹੈਗਾ ਤੇ ਸਾਡੇ ਪਰਿਵਾਰ ਨੂੰ ਕੋਈ ਸਵਾਲ ਨਹੀਂ ਹੈਗਾ। ਇਹ ਗੱਲ ਅੱਛੀ ਆ ਵੀ ਹੁਣ ਉਮੀਦ ਕੀਤੀ ਉਸ ਗੱਲ ਦੇ ਜਿਹੜੇ ਉਹ ਜਿਹੜੀ ਕਿਤੇ ਕਿਤੇ ਜਿਹੜੀ ਗੱਲ ਕਰਦਾ ਹੈਗਾ ਹੈਗਾ ਉਹਦੀ ਪੋਲੀਟੀਕਲ ਡਿਸੀਜਨ ਹੈਗਾ ਤੇ ਪੋਲੀਟੀਕਲ ਲੋਕਾਂ ਨੇ ਦੇਖਣਾ ਆਉਂਦਾ ਵੀ ਸਾਨੂੰ ਇਹ ਡਿਸੀਜਨ ਦੇ ਨਾਲ ਜਿਹੜਾ ਸਾਨੂੰ ਕੋਈ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ। ਜੇ ਉਹਨਾਂ ਨੂੰ ਸਾਰਾ ਦਿਖਦਾ ਹੋਵੇ ਤਾਂ ਸਾਰਾ ਕਰਨਾ ਚਾਹੁੰਦੇ ਆ ਤੇ ਲੀਡ ਕਰਨਾ ਚਾਹੁੰਦੇ ਆ। ਜੇ ਉਹਨਾਂ ਨੂੰ ਲੱਗਦਾ ਹੋ ਵੀ ਇਹਨਾਂ ਦੇ ਚੱਲਣ ਨਾਲ ਸਾਨੂੰ ਪੋਲੀਟੀਕਲੀ ਨੁਕਸਾਨ ਹੋਊਗਾ ਤਾਂ ਫਿਰ ਉਹ ਫੈਸਲਾ ਨਹੀਂ ਲੈਂਦੇ ਜਾਂ ਉਹ ਲਿੰਗਰਾਨ ਕਰਦੇ ਆ ਜਾਂ ਉਹਦੇ ਟੈਕਨੀਕਲ ਜਿਹੜੀਆਂ ਆਣਾਈਆਂ ਜਿਹੜੀਆਂ ਹੁੰਦੀਆਂ ਸੀਗਾ ਉਹ ਜਿਹੜੀਆਂ ਉਹ ਕੱਢੀਆਂ ਕਰਦੇ ਹੈਗੇ। ਇਹ ਓਵਰਆਲ ਪੋਲੀਟੀਕਲ ਡਿਸੀਜਨ ਹੈਗਾ ਕੋਈ ਵੀ ਸਰਕਾਰ ਜਿਹੜੀ ਲੈ ਕੇ ਰਿਹਾ ਕਰਦਾ ਜੀ। ਰਾਸ਼ਟਰਪਤੀ ਸਾਰੇ ਇੰਡੀਆ ਦੇ ਟੈਗੀਆਂ ਨੂੰ ਤੇ ਸੰਬੰਧਿਤ ਗਵਰਨਰ ਜਿਹੜੇ ਆਪਣੇ ਅਧੀਨ ਜਿਹੜੇ ਟੈਗੀਆਂ ਨੂੰ ਉਹ ਕਰ ਸਕਦਾ ਹੈਗਾ ਜੀ। ਮੰਚਪੁਰ ਸਾਹਿਬ, ਇਹਨਾਂ ਦੋਵਾਂ ਕੇਸਾਂ ਦੇ ਵਿੱਚ ਸੋ ਜਿਹੜਾ ਫਰਕ ਹੈਗਾ, ਜੇ ਪੋਲੀਟੀਕਲ ਵਿਲ ਦੀ ਅਸੀਂ ਗੱਲ ਕਰਦੇ ਹਾਂ, ਸਿਆਸੀ ਇੱਛਾ ਸ਼ਕਤੀ ਦੀ ਗੱਲ ਕਰਦੇ ਹਾਂ, ਤਾਂ ਕੀ ਦੋਵਾਂ ਦੇ ਵਿੱਚ ਫਰਕ ਸਿਆਸੀ ਇੱਛਾ ਸ਼ਕਤੀ ਦਾ ਹੀ ਹੈ ਵੀ ਜਿਹੜੀ ਉੱਥੋਂ ਦੀ ਸਰਕਾਰ ਹੈਗੀ ਆ ਤਾਮਿਲਨਾਡੂ ਦੀ ਉਹ ਲੋਕਾਂ ਦੇ ਨਾਲ ਖੜੀ ਹੈ, ਜਾਂ ਇਹ ਜਿਹੜੇ ਕਨਵਿਕਟ ਹੈਗੇ ਆ, ਦੋਸ਼ੀ ਹੈਗੇ ਆ, ਉਹਨਾਂ ਨੂੰ ਰਿਹਾ ਕਰਨ ਦੇ ਲਈ ਉਹ ਚਾਰਾਜੋਈ ਕਰ ਰਹੀ ਹੈ? ਤੇ ਉਹ ਉਹਨਾਂ ਦਾ ਕੰਪੈਰੀਜ਼ਨ ਜਦੋਂ ਪੰਜਾਬ ਦੀ ਸਿਆਸਤ ਨਾਲ ਕਰਦੇ ਹੋ, ਭਾਵੇਂ ਉਹ ਕਾਂਗਰਸ ਹੋਵੇ ਜਾਂ ਪਹਿਲਾਂ ਅਕਾਲੀਆਂ ਦੀ ਸਰਕਾਰ ਰਹਿ ਕੇ ਗਈ ਹੈ, ਕੀ ਕਾਰਨ ਹੈ ਕਿ ਉਹ ਜਿਹੜੀ ਸੁਹਿਰਦਤਾ ਹੈਗੀ ਹੈ ਉਹ ਨਹੀਂ ਨਜ਼ਰ ਆਉਂਦੀ? ਜਿਵੇਂ ਜੇ ਗੱਲ ਕਰੀਏ ਪਿਛਲੀ ਸਰਕਾਰ ਬਾਦਲ ਸਰਕਾਰ ਦੇ ਟਾਈਮ ਦੀ ਇਹ ਗੱਲਬਾਤ ਚੱਲੀ ਸੀ, ਜਦੋਂ ਜਗਵੰਤ ਸਿੰਘ ਦੀ ਹਸਪਤਾਲ ਦੇ ਦੌਰਾਨ ਜਗਵਿੰਦਰ ਸਿੰਘ ਦੇ ਸੰਖੇਪ ਉਹਨਾਂ ਨੂੰ ਪਹਿਲੀ ਵਾਰ ਰੋਲ ਮਿਲੀ ਤੇ ਸੋ ਉਦੋਂ ਵੀ ਕੁਝ ਨਾ ਕੁਛ ਮਾਹੌਲ ਸੀਗਾ। ਤਾਂ ਮੈਂ ਸਮਝਦਾ ਵੀ ਉਸ ਤਰ੍ਹਾਂ ਦਾ ਦਬਾਅ ਕਈ ਵਾਰੀ ਹਾਲਾਤਾਂ ਦੇ ਮੱਦੇਨਜ਼ਰ ਨਹੀਂ ਰਹਿੰਦਾ, ਜਿਹਦੇ ਤੇ ਉਹ ਵੀ ਸਰਕਾਰਾਂ ਦਾ ਹਮੇਸ਼ਾ ਹੁੰਦਾ ਵੀ ਘੱਟ ਤੋਂ ਘੱਟ ਦੇ ਕੇ ਕੋਈ ਐਜੂਕੇਸ਼ਨ ਜਿਹੜੀ ਆ ਖਤਮ ਕੀਤੀ ਜਾ ਸਕੇ। ਪਰ ਉਹ ਐਜੂਕੇਸ਼ਨ ਦੇ ਕਿਸ ਤਰ੍ਹਾਂ ਪ੍ਰਭਾਵ ਹੈਗਾ ਉਹਦੇ ਦੁਆਰਾ ਦਾ ਉਹ ਬੜਾ ਕਿਸੇ ਦੇ ਤੇ ਡਿਪੈਂਡ ਕਰਦਾ ਹੈਗਾ। ਉਸ ਸਮੇਂ ਪਹਿਲੀ ਵਾਰੀ ਹਾਲਾਤ ਐਸੇ ਬਣੇ ਸੀ ਜਦੋਂ ਕੁਛ ਹੋ ਸਕਦਾ ਸੀ, ਪਰ ਥੋੜਾ ਜਿਹਾ ਜੇ ਵੱਧ ਸਮਾਂ ਉਹ ਐਜੂਕੇਸ਼ਨ ਰਹਿੰਦੀ ਤੇ ਫਿਰ ਸ਼ਾਇਦ ਕੁਛ ਬਹੁਤਾ ਕੁਛ ਹੋ ਸਕਦਾ ਸੀਗਾ। ਪਰ ਜੋ ਆਪਾਂ ਕਹੀ ਜਾਓ ਜੋ ਕਾਲਤੀ ਸਮਾਜ ਨੂੰ ਮਿਲਦੀ ਤੇ ਉਹਦੇ ਵਿੱਚ ਇਹ ਵੀ ਉਦੋਂ ਭਾਰਤ ਸਰਕਾਰ ਦੇ ਤੁਹਾਨੂੰ ਬਾਅਦ ਦੇ ਵਿੱਚ ਵੀ ਜਦੋਂ ਗੱਲਾਂ ਕਰੀਆਂ ਤੇ ਉਦੋਂ ਵੀ ਸੁਖਬੀਰ ਬਾਦਲ ਨੇ ਕੁਛ ਨੀਤੀਆਂ ਕੀਤੀਆਂ ਜਿਹਦੇ ਵਿੱਚ ਨਨ ਡਿਪਾਰਟ ਲੀਗਲ ਐਡਵਾਈਜ਼ਰ ਸ਼ਾਮਲ ਸੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਕੋਈ ਲੀਡ ਲੈਣਾ ਚਾਹੁੰਦੇ ਹਾਂ ਤੇ ਮੈਂ ਪ੍ਰਪੋਜ਼ਲ ਪਰਮਾਨੈਂਟ ਕਰਵਾਉਣ ਦੀ ਦਿੱਤੀ ਸੀ ਕਿ ਤੁਹਾਡੀ ਸਕੀਮ ਕਿਤੇ ਪੈਂਦੀ ਨਹੀਂ ਹੈਗੀ, ਦੂਜੀਆਂ ਸਟੇਟਾਂ ਨੇ ਕਰਦੀ ਹੈ ਜਾਂ ਡੀਸੀ ਨੇ ਕਰਦੀ ਹੈ। ਸੋ ਤੁਸੀਂ ਆਉਣ ਵਾਲੀ ਕੋਲ ਦਿੰਦੇ ਹੋ, ਤੁਸੀਂ ਪਰਮਾਨੈਂਟ ਕਰੋਲ ਦੇ ਦਿਓ ਕਿ ਫਾਈਨਲ ਡਿਸਪੋਜ਼ਲ ਉਹਨਾਂ ਦੀ ਜਿਹੜੀ ਫ੍ਰੀ ਵਿੱਚ ਆਉਂਦੀ ਹੈ। ਸੋ ਕਿਸੇ ਨਾ ਕਿਸੇ ਨੌਕਰੀ ਦੇ ਵਿਚਾਲਿਤ ਹੋਏ ਬਾਅਦ ਦੇ ਵਿੱਚ ਉਹਨਾਂ ਦੀ ਆਪਣੀ ਕੀ ਮੀਟਿੰਗ ਹੋਈ, ਉਹਨਾਂ ਨੇ ਸੋਚਿਆ ਵੀ ਇਹ ਸਿੱਖਿਆ ਦੇ ਹਿੰਦੂ ਵੋਟ ਜਿਹੜੀ ਆ ਸਾਡੇ ਨਾਲ ਜਿਹੜੀ ਵੈਬਸਾਈਟ ਦੀ ਆ ਗਈ ਕਿਉਂਕਿ ਸਿੱਖੋ ਦਾ ਵਾਲੀ ਕਈ ਇੱਛਾ ਵਿੱਚ ਵੰਡੀ ਗਈ ਸੀ। ਇਹੀ ਹਾਲਾਤ ਦਾ ਸਮਝਦਾ ਹੈਗਾ ਹੁਣ ਦੀ ਸਰਕਾਰ ਦੇ ਆ। ਇਹ ਸਰਕਾਰ ਦੇ ਦੋ ਮੰਤਰੀਆਂ ਨੂੰ ਇਸ ਸੰਬੰਧ ਦੇ ਵਿੱਚ ਜਦੋਂ ਬਲਗਾੜੀ ਮੋਰਚੇ ਨੂੰ ਮਿਲੇ ਸੀਗੇ ਤੇ ਨਾ ਹੀ ਬਤੌਰ ਲੀਗਲ ਐਡਵਾਈਜ਼ਰ ਮਿਲਿਆ ਸੀ। ਇਹ ਸਾਰੀ ਪ੍ਰਪੋਜ਼ਲ ਜਿਹੜੀ ਪਿਛਲੀ ਸਰਕਾਰ ਅੱਗੇ ਰੱਖੀ ਸੀ ਇਹਨਾਂ ਅੱਗੇ ਰੱਖੀ ਇਹ ਮੰਨੇਗੀ ਸੁਖਬੀਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ, ਪਰ ਇਹਨਾਂ ਨੇ ਮੁੜ ਕੇ ਬਾਅਦ ਦੇ ਵਿੱਚ ਇਹ ਮੰਨਣਾ ਪਾਤਾ ਹੀ ਨਹੀਂ ਜੀ ਇਹ ਜ਼ਿਆਦਾ ਵਾਲਿਆਂ ਨੂੰ ਅਸੀਂ ਨਹੀਂ ਦੇ ਸਕਦੇ ਰਾਜੇ। ਸੋ ਉਹ ਹੁਣ ਜਿਹੜੀ ਪ੍ਰਪੋਜ਼ਲ ਉਹ ਡਿਫਰੈਂਟ ਪ੍ਰਪੋਜ਼ਲ ਵਾਲੀ ਤੁਸੀਂ ਜੇ ਨਾਲ 550 ਸਾਲਾਂ ਦੇ ਇਹਨਾਂ ਨੂੰ ਸਪੈਸ਼ਲ ਕਰੋਲ 6 ਮਹੀਨੇ ਜਾਂ ਸਾਲ ਦੀ ਸਾਲ ਸਾਰੇ ਸਾਲ ਦੀ ਦਿਓ। ਸੋ ਇਹਦੇ ਵਿੱਚ ਇਹ ਆ ਵੀ ਇੱਕ ਸ਼ੱਕ ਦੂਜਿਆਂ ਜਿਵੇਂ ਭਾਈ ਲਾਲ ਸਿੰਘ ਗੁਜਰਾਤ ਦੇ ਕੈਦੀ ਆ ਲਗਾਤਾਰ
ਦਿੱਲੀ ਦੇ ਕੈਦੀ ਆ, ਯੂਪੀ ਦੇ ਕੈਦੀ ਆ, ਜਿਹੜੇ ਸੀਐਮ ਮਦਦ ਕੇਸ ਵਾਲੇ ਗਿਆ ਭਾਈ ਜਗਦੀਪ ਸਿੰਘ ਕਰਨਾਟਕ ਦੇ ਕੈਦੀ ਆ। ਸੋ ਉਹਨਾਂ ਸਰਕਾਰਾਂ ਦੇ ਰਾਹੀਂ ਹੀ ਫੈਸਲਾ ਜਿਹੜਾ ਹੈਗਾ ਫਾਰਮਲੀ ਇੱਕ ਜਿਹੜਾ ਉੱਧਰ ਨੂੰ ਚਿੱਠੀ ਜਾਣੀ ਆ ਤੇ ਉਹਨਾਂ ਨੇ ਰਿਕਮੈਂਡ ਕਰਕੇ ਭੇਜਣੀ ਹੈ। ਤੋ ਉਹ ਵੀ ਉਹਨਾਂ ਦੀ ਇਹ ਘੱਟੋ ਘੱਟ ਆਪਣੀ ਜਿਹੜੀ ਰਿਪੋਰਟ ਹੈਗੀ ਆ ਉਹਨਾਂ ਦਾ ਕੰਡਕਟ ਆ, ਜੇਲ੍ਹ ਕੰਡਕਟ ਆ, ਰੈਜ਼ੀਡੈਂਸ਼ੀਅਲ ਕੰਡਕਟ ਜਿਹੜਾ ਪੀਸੀਬੀ ਉਹਨੇ ਭੇਜਣਾ, ਉਹ ਵੀ ਇਹ ਨਹੀਂ ਕਰਦੇ ਹੈਗੇ। ਜਿਵੇਂ ਭਾਈ ਹਰਮੀਤ ਸਿੰਘ ਦੇ ਘਰ ਦੀ ਕਰੋਲ ਛੁੱਟੀ ਉਹ ਜੱਟ ਜੇਲ੍ਹ ਦਾ ਉਹ ਲੁਧਿਆਣਾ ਦੇ ਡੀਐਮ ਨੇ ਕਰਨੀ ਆ ਵੀ ਹਾਂ ਇਹਨੂੰ ਕਰੋਲ ਦਿੱਤੀ ਜਾਵੇ। ਇੱਥੇ ਥਾਣੇ ਐਸਐਸਪੀ ਦੇ ਡੀਐਮ ਨੇ ਠੀਕ ਉਹਨੇ ਬਣਾਤੀ ਕਿ 10 ਕੇਸ ਪੈਂਡਿੰਗ ਆ। ਉਹਦਾ ਕੋਈ ਵੀ ਕੇਸ ਪੈਂਡਿੰਗ ਹੈਗਾ ਜਿਹੜੀ ਕਿਸੇ ਕਿਸਾਨ ਦੀ ਉਹਨਾਂ ਕਿ ਉਹਨੂੰ ਘਟਨਾ ਤੇ ਇਹਨੇ ਕੇਸ ਪੈਂਡਿੰਗ ਇਸ ਕਰਕੇ ਜੇ ਕਰੋਲ ਕੇਸ ਪੈਂਡਿੰਗ ਹੋ ਗਏ ਤਾਂ ਹੁਣ ਇਨੀਸ਼ੀਏਟਿਵ ਨਹੀਂ ਹੁੰਦੀ। ਸੋ ਇਹ ਗਲਤ ਤੱਥਾਂ ਦੇ ਆਧਾਰ ਤੇ ਜਿੱਥੇ ਖਰਾਬੀ ਬਿਆਨ ਵਾਲੀ ਲੋਕਾਂ ਰੱਖਦੀ ਆ ਪਰ ਯਾਨੀ ਕਿ ਜਿੱਥੇ ਆਫੀਸ਼ੀਅਲੀ ਵਰਕ ਹੋਣਾ ਹੈਗਾ ਉੱਥੇ ਜਿਹੜੀ ਅਫਸਰਸ਼ਾਹੀ ਜਿਹੜੀ ਆ ਉਹ ਭਾਰੀ ਹੋ ਜਾਂਦੀ ਹੈ। ਇਹਨਾਂ ਨੇਤਾ ਦੀ ਕੋਈ ਸੁਣੀ ਨਹੀਂ ਜਾਂਦੀ, ਇਹਨਾਂ ਨੂੰ ਉਹਨਾਂ ਕੋਈ ਚੱਲਦੇ ਜਿਹੜੀ ਚਾਹ ਪਾਈਆਂ ਦੀ ਦਾਹ ਦਿੰਦੇ ਆ। ਹੁਣ ਉਹਦੀ ਇੱਕ ਪਾਸੇ ਸੀਐਮ ਚਿੱਠੀਆਂ ਲਿਖ ਰਿਹਾ ਅਖਬਾਰਾਂ ਦੇ ਵਿੱਚ ਆ ਰਿਹਾ ਵੀ ਹਾਂ ਜੀ ਇਹਦੀ ਟ੍ਰਾਂਸਫਰ ਕੀਤੀ ਜਾਵੇ, ਦੂਜੇ ਪਾਸੇ ਇਹਦੀ ਟ੍ਰਾਂਸਫਰ ਤੇ ਕਰੋੜ ਇਸ ਕਰਕੇ ਰੋਕੀ ਗਈ ਵੀ ਇਹ ਕੇਸ ਪੈਂਡਿੰਗ ਇਹਦੀ ਅਪੀਲ ਪੈਂਡਿੰਗ ਹੈ, ਜਦਕਿ ਇਹਦਾ ਕੋਈ ਕੇਸ ਪੈਂਡਿੰਗ ਨਹੀਂ, ਕੋਈ ਅਪੀਲ ਪੈਂਡਿੰਗ ਹੈ ਜੀ। ਇਹਨਾਂ ਦੀ ਇਹ ਹੁੰਦਾ ਵੀ ਦਿਖਾਵੇ ਦੇ ਤੌਰ ਦੇ ਵਿੱਚ ਅਸੀਂ ਮੋਰਚੇ ਵਾਲਿਆਂ ਨਾਲ ਜਾਂ ਮੀਟਿੰਗਾਂ ਕਰਨ ਵਾਲਿਆਂ ਨੂੰ ਦੱਸੀਏ ਵੀ ਅਸੀਂ ਬਹੁਤ ਕੁਛ ਕਰ ਰਹੇ ਹਾਂ, ਜਿੱਥੇ ਆਫੀਸ਼ੀਅਲੀ ਭੇਜਣਾ ਉੱਥੇ ਇਹ ਜਿਹੜਾ ਉਹ ਲਾਲਚੀ ਲਾ ਦਿੰਦੇ ਆ ਜੀ। ਮੰਜਪੁਰ ਸਾਹਿਬ, ਜਿਵੇਂ ਤੁਸੀਂ ਦੱਸਦੇ ਹੋ ਕਿ ਇਹਦੇ 'ਚ ਸਿਆਸੀ ਇੱਛਾ ਸ਼ਕਤੀ ਹੀ ਇੱਕ ਫੈਕਟਰ ਹੈ ਜਿਹੜੀ ਅੜਚਣ ਬਣ ਰਹੀ ਹੈ। ਭਾਵੇਂ ਬਰਗਾੜੀ ਮੋਰਚੇ ਦੇ ਵਿੱਚ ਜਿਹੜੇ ਇਸ ਵਕਤ ਦੇ ਕੈਬਨਿਟ ਮਿਨਿਸਟਰਸ ਹੈਗੇ ਆ ਉਹ ਆਏ ਆ, ਉਹਨਾਂ ਨੇ ਮੰਨਿਆ ਵੀ ਹੈ ਇਹ ਗੱਲ ਕਿ ਰਿਹਾ ਹੋ ਸਕਦੇ ਆ ਤੇ ਪੈਰੋਲ ਵੀ ਮਿਲ ਸਕਦੀ ਹੈ, ਪਰ ਕਿਤੇ ਨਾ ਕਿਤੇ ਜਦੋਂ ਗੱਲ ਜਿੱਥੇ ਜਾ ਕੇ ਨਿਬੜਨੀ ਹੁੰਦੀ ਹੈ ਉੱਥੇ ਜਾ ਕੇ ਨੰਨਾ ਵੱਜ ਜਾਂਦਾ। ਸੋ ਇਹਦੇ ਵਿੱਚ ਜਦੋਂ ਅਸੀਂ ਸਿੱਖ ਸੰਗਤ ਦੇ ਪਰਸਪੈਕਟਿਵ ਤੋਂ ਐਂਗਲ ਤੋਂ ਦੇਖਦੇ ਹਾਂ ਤਾਂ ਇੱਕ ਪ੍ਰੈਸ਼ਰ ਬਿਲਡ ਹੁੰਦਾ, ਭਾਵੇਂ ਉਹ ਗੁਰਬਖਸ਼ ਸਿੰਘ ਖਾਲਸਾ ਵੇਲੇ ਹੋਵੇ, ਬਾਪੂ ਸੂਰਤ ਸਿੰਘ ਵੇਲੇ ਹੋਵੇ, ਜਾਂ ਅੱਜ ਜਦੋਂ ਅਸੀਂ ਬਰਗਾੜੀ ਮੋਰਚੇ ਦੀ ਗੱਲ ਕਰ ਰਹੇ ਹਾਂ ਜਿਹਦੀ 3 ਮੁੱਖ ਮੰਗਾਂ ਦੇ ਵਿੱਚੋਂ ਇੱਕ ਮੰਗ ਇਹ ਹੈਗੀ ਹੈ ਕਿ ਸਿੱਖ ਸਿਆਸੀ ਕੈਦੀਆਂ ਨੂੰ ਰਿਹਾ ਕੀਤਾ ਜਾਵੇ। ਸੋ ਇੱਕ ਪਬਲਿਕ ਪ੍ਰੈਸ਼ਰ ਬਿਲਡ ਹੁੰਦਾ, ਸਿੱਖ ਪ੍ਰੋਟੈਸਟ ਕਰਦੇ ਨੇ, ਸੜਕਾਂ ਦੇ ਉੱਪਰ ਉਤਰਦੇ ਆ। ਦੁਨੀਆ ਦੇ ਵਿੱਚ ਵੀ ਜਿਹੜੀ ਸਿੱਖ ਡਾਇਸਪੋਰਾ ਵੀ ਬੈਠਾ ਬਾਹਰਲੇ ਮੁਲਕਾਂ ਦੇ ਵਿੱਚ ਉਹ ਵੀ ਆਪੋ ਆਪਣੇ ਦੇਸ਼ਾਂ ਦੇ ਵਿੱਚ ਲੌਬੀ ਵੀ ਕਰਦੇ ਆ, ਪ੍ਰੋਟੈਸਟ ਵੀ ਕਰਦੇ ਆ। ਹੋਰ ਇਹਦੇ ਤੋਂ ਵੱਧ ਕੀ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਪਬਲਿਕ ਪ੍ਰੈਸ਼ਰ ਬਿਲਡ ਹੋਣ ਦੇ ਬਾਵਜੂਦ ਵੀ ਜਿਹੜਾ ਰਿਹਾਈ ਹੈਗੀ ਹੈ ਸਿੱਖ ਸਿਆਸੀ ਕੈਦੀਆਂ ਦੀ ਨਹੀਂ ਹੋ ਰਹੀ ਜਾਂ ਉਹਨਾਂ ਨੂੰ ਜਿਹੜੀ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਮਿਲ ਰਹੀ। ਪਰ ਲੀਡਰਸ਼ਿਪ ਦੇ ਵਿੱਚ ਮੈਂ ਸਮਝਦਾ ਕਿਤੇ ਨਾ ਕਿਤੇ ਕੋਈ ਖਲਾ ਜਾਂ ਪਰੇਡ ਜਿਹੜੀ ਹੈਗੀ ਜਿਹੜੀ ਸਾਡਾ ਲੀਡਰਸ਼ਿਪ ਨੂੰ ਪਤਾ ਨਾ ਸਰਕਾਰ ਨੂੰ ਪਤਾ ਸੰਗਤ ਦੇ ਵਿੱਚ ਉਹ ਜਾਗਰ ਨਹੀਂ ਹੈਗੀ, ਸੰਗਤ ਤੋਂ ਸਿੱਖੀ ਭਾਵਨਾ ਲੈਂਦੀ ਆ ਜੀ। ਉਸ ਪਰੇਡ ਦਾ ਦਿਵਾਰਿਆ ਜਿਹੜਾ ਸਾਡਾ ਸਰਕਾਰਾਂ ਜਿਹੜੀਆਂ ਮੈਂ ਸਮਝਦਾ ਲੈਂਦੀਆਂ ਹੈਗੀਆਂ ਜਿਹੜੀਆਂ ਹੁਣ ਤੁਸੀਂ ਆਪਣਾ ਉਮਰ ਤਿਆਰ ਕਰ ਜਿਹੜੀ ਉਮਰ ਤਿਆਰ ਜੀ ਇਹ ਨਹੀਂ ਬਾਹਰ ਆ ਸਕਦਾ ਤਾਂ ਸਾਰੀ ਉਮਰ ਦੀ ਸਰਕਾਰ ਹੋਊਗੀ। ਕਿ ਜਿੰਨੇ ਆਪਣੇ ਸੀਐਮ ਮਦਨ ਕੇਸ ਵਾਲੇ ਸਿੰਘ ਹੈਗੇ ਨੇ ਉਹ ਸਪੈਸ਼ਲਿਕ ਲਿਖਿਆ ਭਾਈ ਜਗਤਾਰ ਸਿੰਘ ਹਵਾਰੇ ਦੇ ਉੱਤੇ, ਭਾਈ ਤਾਰੇ ਦੇ ਵੀ ਲਿਖਿਆ, ਜਗਤਾਰ ਸਿੰਘ ਦੇ ਉੱਤੇ ਭਾਈ ਪਰਮਜੀਤ ਸਿੰਘ ਘੋੜੇ ਦੇ ਵੀ ਲਿਖਿਆ, ਲਖਵਿੰਦਰ ਸਿੰਘ ਸੰਜੀਤ ਸਿੰਘ ਨੇ ਨਹੀਂ ਲਿਖਿਆ ਜੀ। ਉਹਨਾਂ ਨੇ ਲਿਖਤਾ ਵੀ ਇਹ ਉਸ ਰੂਲ ਮੁਤਾਬਕ ਜਿਹੜਾ ਬਟਾਲ ਵਿਧਾਇਕ ਮੋਰਚੇ ਦੇ ਵਿੱਚ 1961 ਦੇ ਵਿੱਚ ਉਹਨੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇਹਦੀ ਉਮਰ ਕੈਦ ਦਾ ਮਤਲਬ ਸਾਰੀ ਉਮਰ ਕੈਦ ਹੀ ਹੁੰਦੀ ਆ। ਉਸ ਰੂਲ ਨੂੰ ਆਧਾਰ ਬਣਾ ਕੇ ਇਹਨਾਂ ਭਾਈ ਤਾਰੇ ਦੀ, ਭਾਈ ਹਵਾਰੇ ਦੀ, ਭਾਈ ਘੇਰੇ ਦੀ ਉਮਰ ਕੈਦ ਦੀ ਮਤਲਬ ਉਮਰ ਕੈਦ ਆ। ਪਰ ਸਿੱਟਮ ਦੀ ਕੀ ਗੱਲ ਆ ਵੀ ਜਿਹੜਾ ਆਧਾਰ ਬਣਾਇਆ ਗਿਆ ਮਹਾਤਮਾ ਗਾਂਧੀ ਦੇ ਕਿਲਰ ਨੂੰ ਗੋਪਾਲ ਗੋਸੇ ਮੱਛੂਰਾਮ ਗੋਸੇ ਦਾ ਭਰਾ ਉਹ 16 ਸਾਲ ਦੀ ਕੈਦ ਦਾ ਵਿਆਹ ਹੋ ਜਾਂਦਾ। ਇਹਦੇ ਰੂਲ ਮੁਤਾਬਕ ਸਾਨੂੰ ਸਾਰੀ ਉਮਰ ਦੀ ਉਮਰ ਕੈਦ ਹੈਗੀ ਆ ਤੇ ਜੇ ਤਾਂ 16 ਸਾਲ ਦਾ ਸੁੱਟ ਗਿਆ ਸਾਡੇ ਬੰਦਾ ਨੂੰ 20 ਸਾਲ ਤੋਂ ਉੱਤੇ ਹੋ ਗਏ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੁਣ ਸਰਕਾਰ ਨਾਲ ਗੱਲਬਾਤ ਦੇ ਵਿੱਚ ਜਾਂ ਨੀਤੀਵਾਦੀ ਵਿੱਚ ਜਿਹੜੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਜਿਹੜੀਆਂ ਦੇਖੋ ਸਾਨੂੰ ਇਸ ਰੂਲ ਦੇ ਤਹਿਤ ਤੇ ਉਮਰ ਕੈਦ ਹੋਈ ਸੀ ਤੇ ਇਹ ਰੂਲ ਜਿਹੜਾ ਆਧਾਰ ਸੀ ਉਹ 16 ਸਾਲ ਦਾ ਸੁੱਟ ਗਿਆ, ਸਾਨੂੰ 20 ਸਾਲ ਬਾਅਦ ਕਿਉਂ ਨਹੀਂ ਸਕਦੇ। ਸੋ ਇਹ ਜਿਹੜਾ ਪ੍ਰੈਸ਼ਰ ਦੀ ਗੱਲ ਕਰਨਾ ਹੈਗਾ ਉਹ ਟੈਕਨੀਕਲੀ ਵੀ ਹੋਣਾ ਚਾਹੀਦਾ, ਸੰਗਤੀ ਰੂਪ ਦੇ ਵਿੱਚ ਤਾਂ ਹੈ ਹੀ ਹੈ ਤੇ ਲੀਡਰਸ਼ਿਪ ਦੇ ਤੌਰ ਤੇ ਬਤਾਉ ਜਿਹੜਾ ਹੋਣਾ ਚਾਹੀਦਾ। ਹਰੇਕ ਕੋਈ ਲੀਡਰ ਆਪਣੇ ਆਪਣੇ ਸੰਪਰਕਾਂ ਦੇ ਰਾਹੀਂ ਸਰਕਾਰ ਦੇ ਵਿੱਚ ਜਿਹੜੀ ਗੱਲਬਾਤ ਚੱਲਦੀ ਆ
तो सरकार को पता होगा भी सारे पूरे संपर्क के कारण कितने पानी का शायद मैं समझदा है कि ਇਹੋ ਜਿਹੀ ਕੋਈ ਕਰੀਅਰ ਜਾਂ ਬੜਾ ਰਹਿ ਜਾਂਦੀ ਹੈਗੀ ਆ ਜਿਹਦੇ 'ਚ ਇਤਫਾਕ ਦੀ ਕਮੀ ਆਉਂਦੀ ਆ ਲੀਡਰਸ਼ਿਪ ਦੀ ਕਰਕੇ ਇਹ ਜਿਹੜੀਆਂ ਗੱਲਾਂ ਨੇ ਉਹਦੇ ਸਵਾ ਪ੍ਰਸਾ ਜਿਹੜੇ ਗੱਲ ਵੀ ਇਹ ਪੋਲੀਟੀਕਲ ਡਿਸੀਜਨ ਹੈਗਾ ਕਿ ਉਹਨਾਂ ਨੂੰ ਲੱਗੇ ਵੀ ਸਾਰੇ ਸਿੱਖ ਭਾਵੇਂ ਕਿਸੇ ਪਾਰਟੀ ਨਾਲ ਸੰਬੰਧਿਤ ਹੋਣ ਇਸ ਮਤਲਬ ਇੱਕ ਹੈ ਕਿ ਸਾਰਿਆਂ ਦੀ ਰਿਹਾਈ ਹੋਣੀ ਚਾਹੀਦੀ ਆ ਇਹ ਕੋਈ ਦੁਨੀਆ ਦੀ ਤਾਕਤ ਇਹਨਾਂ ਨੂੰ ਉਹ ਤਾਂ ਆਪ ਘਰੇ ਆ ਕੇ ਰਿਹਾਈਆਂ ਕਰਕੇ ਜਾਣਗੇ ਜਿਹਨਾਂ ਲੱਗਦਾ ਹੈ ਕਿ ਸਾਰੇ ਸਿੱਖ ਬਿਲਕੁਲ ਇਸ ਮਤ ਦੇ ਉੱਤੇ ਜਿਹੜੇ ਆ ਇੱਕ ਮਤ ਹੈਗੇ ਆ। ਜੀ ਬਿਲਕੁਲ ਮੰਜਪੁਰ ਸਾਹਿਬ ਜਿਵੇਂ ਤੁਸੀਂ ਨਥੂਰਾਮ ਗੌਡਸੇ ਦੇ ਜਿਹੜੇ ਭਰਾ ਦੀ ਐਗਜ਼ਾਮਪਲ ਦਿੱਤੀ ਹੈਗੀ ਉਹਦੇ ਨਾਲ ਜਦੋਂ ਤੁਸੀਂ ਫੈਸਲੇ ਦਾ ਵੀ ਜ਼ਿਕਰ ਕੀਤਾ ਹੈ ਕਿ ਐਗਜ਼ਾਮਪਲ ਉਹਦੀ ਦਿੱਤੀ ਗਈ ਸੀ ਤੇ ਉਹ ਜੇ 16 ਸਾਲ ਬਾਅਦ ਰਿਹਾ ਹੋ ਸਕਦੇ ਆ ਤੇ ਜਿਹੜੇ ਸਿੱਖ ਸਿਆਸੀ ਕੈਦੀ ਆ ਉਹ ਕਿਉਂ ਨਹੀਂ ਹੋ ਸਕਦੇ। ਸੋ ਅੰਤ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਇੱਕ ਪੋਲੀਟੀਕਲ ਵਿਲ ਹੀ ਇਹਦੇ 'ਚ ਫੈਕਟਰ ਹੈਗੀ ਆ ਜਿਹੜੀ ਕਿ ਅੜਚਣ ਬਣਦੀ ਹੈ। ਸੋ ਸਿੱਖਾਂ ਦੇ ਪ੍ਰਤੀ ਜਿਹੜੀ ਇਹ ਇੱਕ ਬਾਇਸਨੈਸ ਹੈਗੀ ਆ ਉਹਦਾ ਵੀ ਅਸੀਂ ਹਮੇਸ਼ਾ ਇਸ ਪਲੇਟਫਾਰਮ ਤੋਂ ਵੀ ਜ਼ਿਕਰ ਕਰਦੇ ਹਾਂ ਤੇ ਅਦਰਵਾਈਜ਼ ਵੀ। ਸੋ ਇਸ ਜਿਹੜਾ ਟੌਪਿਕ ਹੈਗਾ ਇਹਦੇ ਤੋਂ ਅਸੀਂ ਅੱਗੇ ਵਧਦੇ ਹਾਂ। ਨਵਜੋਤ ਸਿੰਘ ਸਿੱਧੂ ਦੀ ਜੇ ਗੱਲ ਕਰਨੀ ਹੋਵੇ ਅਸੀਂ ਦੇਖਿਆ ਕਿ ਜਦੋਂ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੈ, ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ, ਕਰਤਾਰਪੁਰ ਲਾਂਘੇ ਦੇ ਫੇਵਰ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਤੇ ਦੋਵੇਂ ਪੰਜਾਬਾਂ ਨੂੰ ਆਪਸ ਦੇ ਵਿੱਚ ਨੇੜੇ ਲਿਆਉਣ ਦੀ ਗੱਲ ਉਹਨਾਂ ਨੇ ਕੀਤੀ ਹੈ ਤਾਂ ਇੱਕ ਜਿਹੜਾ ਕੇਸ ਹੈਗਾ 30 ਸਾਲ ਪੁਰਾਣਾ ਜਿਹਦੇ ਵਿੱਚ ਮਰਡਰ ਦਾ ਜਿਹੜਾ ਚਾਰਜ ਸੀ ਉਹਨਾਂ ਦੇ ਉੱਪਰ ਫੈਸਲਾ ਵੀ ਹੋ ਚੁੱਕਿਆ ਸੀ। ਉਹਨਾਂ ਨੂੰ ਪਹਿਲਾਂ ਹਾਈ ਕੋਰਟ ਦੇ ਵਿੱਚੋਂ ਫਿਰ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਸੀ ਇਸ ਸਾਰੇ ਪਾਰਟ ਦੇ ਵਿੱਚ। ਹੁਣ ਜਿਹੜਾ ਦੁਬਾਰਾ ਇੱਕ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਵੱਲੋਂ ਨੋਟਿਸ ਜਾਰੀ ਕਰਨ ਦਾ ਮਤਲਬ ਕੀ ਹੈ? ਕੀ ਇਹ ਲੱਗਦਾ ਤੁਹਾਨੂੰ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਪੰਜਾਬ ਪੱਖੀ ਸਟੈਂਡ ਸੀ ਉਹੀ ਇਹ ਕਾਰਨ ਬਣਿਆ ਕਿ ਇਹ ਜਿਹੜਾ ਕੇਸ ਹੈਗਾ ਦੁਬਾਰਾ ਉਹਨਾਂ ਦੇ ਸਾਹਮਣੇ ਇੱਕ ਰੋੜਾ ਬਣ ਕੇ ਖੜਾ ਹੋਇਆ? ਇਹ ਦੇਖੋ ਜਿਹੜਾ ਉਹ ਆਪਣੇ 1998 ਦੇ ਵਿੱਚ ਇਹਦੀ ਨਵਜੋਤ ਸਿੱਧੂ ਦੀ ਲੜਾਈ ਹੋਈ ਸੀ ਤੇ ਉਹਦੇ ਵਿੱਚ ਉਹਨੂੰ ਕਨਵਿਕਸ਼ਨ ਹੋਈ ਬਾਅਦ ਜਿਹਦੇ ਲਾਸਟ ਮਈ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜਾ ਫੈਸਲਾ ਆਇਆ ਸੀਗਾ ਉਹਨੂੰ 304 ਜਿਹੜਾ ਗੈਰ ਅਵਾਤਨ ਕਤਲ ਤੇ ਉਹਦੇ ਵਿੱਚ ਚਾਰਜਿਸ ਤੋਂ ਮੁਕਤ ਕਰਕੇ 323 ਜਿਹੜੀ ਵੋਲੰਟਰੀ ਕਾਜ਼ਿੰਗ ਹਾਲਤ ਜਿਹੜੀ ਆ ਉਹਦੇ ਬਾਅਦ ਜਿਹੜੀ 1000 ਰੁਪਇਆ ਜੁਰਮਾਨੇ ਦੀ ਸਜ਼ਾ ਕੀਤੀ ਸੀ। ਉਸ ਕੇਸ ਦੀ ਰਿਵਿਊ ਜਿਹੜੀ ਆ ਕਾਂਟਨ ਦੇ ਉੱਤੇ ਜਿਹੜੀ ਹੈਗੀ ਆ ਉਹਦੇ ਤਸਵੀਰ ਜਿਹੜਾ ਗੁਰਨਾਮ ਸਿੰਘ ਸੀ ਉਹਦੇ ਮੁੰਡੇ ਵੱਲੋਂ ਰਿਵਿਊ ਪਟੀਸ਼ਨ ਪਾਈ ਗਈ ਜਿਹੜੀ ਕਿ ਸੁਪਰੀਮ ਕੋਰਟ ਨੇ ਅਸਤ ਕਰ ਲਈ ਹੈਗੀ ਆ। ਸੋ ਇਹਨੂੰ ਇਤਫਾਕ ਵੀ ਹੋ ਸਕਦਾ ਪਰ ਇਹ ਵੀ ਹੋ ਸਕਦਾ ਵੀ ਇੱਕ ਤਰ੍ਹਾਂ ਦਾ ਦਬਾਅ ਪਾਉਣ ਦੇ ਵਾਸਤੇ ਵੀ ਦੇਖ ਲਿਆ ਕਿ ਕਿਉਂਕਿ ਨਵਜੋਤ ਸਿੱਧੂ ਹਮੇਸ਼ਾ ਤੋਂ ਹੀ ਇਹਦਾ ਪਰਿਵਾਰ ਪਿਛੋਕੜ ਜਿਹੜਾ ਬਾਪੂ ਜਿਹੜਾ ਐਡਵੋਕੇਟ ਜਨਰਲ ਸੀ ਉਹ ਵੀ ਆਰਾਧਕ ਦੇ ਪੈਰ ਲਾਉਣ ਵਾਲਾ ਬੰਦਾ ਉਹ ਪੰਜਾਬ ਦੇ ਵਿੱਚ ਇਹ ਵੀ ਹਮੇਸ਼ਾ ਤੋਂ ਇਹ ਸਿੱਖ ਤੱਦਬਨ ਦੀ ਜਿਹੜੀ ਖੇਤੀ ਦਾ ਕਰੀ 6 ਲੱਖ ਦਾ ਖਰਚ ਕੀਤਾ ਆਵਨ ਜਾ ਕੇ ਕਰਨ ਇੱਕ ਯਾਨੀ ਕਿ ਮੇਨ ਸਟ੍ਰੀਮ ਦੇ ਬਿਲਕੁਲ ਇਹ ਖਰਾਬ ਹੀ ਆ। ਪਰ ਇਹ ਇੱਕ ਜਿਹੜੀ ਗੱਲ ਸੀ ਕਰਤਾਰਪੁਰ ਸਾਹਿਬ ਲਾਂਘੇ ਵਾਲੀ ਇਹ ਕਿ ਭਾਵੇਂ ਕਿ ਸਿੱਖ ਸੰਗਤਾਂ ਪਿਛਲੇ ਲੰਮੇ ਸਮੇਂ ਤੋਂ ਉੱਤੇ ਅਰਦਾਸ ਵੀ ਕਰ ਰਹੀਆਂ ਤੇ ਇੱਕ ਇਸ਼ੂ ਜਿਹੜਾ ਬਣਿਆ ਉੱਥੇ PNA ਉੱਥੋਂ ਦੇ ਜਿਹੜੇ ਚੀਫ ਆਰਮੀ ਆ ਮਿਸਟਰ ਬਾਜਵਾ ਉਹਦੇ ਨਾਲ ਜੱਫੀ ਪਾਈ ਜਾਂ ਇਮਰਾਨ ਖਾਨ ਨਾਲ ਦੇ ਜਿਹੜੇ ਪਰਸਨਲ ਰਿਲੇਸ਼ਨ ਕਰਕੇ ਉਹਨਾਂ ਨੇ ਇਹ ਗੱਲ ਇਨੀਸ਼ੀਏਟ ਕੀਤਾ ਕਿ ਇਹ ਗੱਲ ਤਾਂ ਉੱਥੋਂ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਪਿਛਲੀਆਂ ਸਰਕਾਰਾਂ ਵੀ ਪਾਕਿਸਤਾਨੀਆਂ ਲਾਂਘੇ ਦੀ ਜਿਹੜੀ ਆਰਮੀ ਕਰਦੀ ਰਹੀ ਆ। ਇੰਡੀਅਨ ਗਵਰਨਮੈਂਟ ਵੱਲੋਂ ਜਿਹੜਾ ਕੋਈ ਵੀ ਇਹਦੀ ਹਾਂ ਪੱਖੀ ਹੰਗਾਰਾ ਕਦੀ ਨਹੀਂ ਕਰਿਆ ਗਿਆ ਤੇ ਹੁਣ ਇਹ ਵੀ ਇੱਕ ਹੋ ਸਕਦਾ ਕਿ ਇਹਦੀ ਦੁਆ ਪਾਉਣਾ ਪਰ ਇਹਦੇ ਤੇ ਟੈਕਨੀਕਲੀ ਇਹ ਹੈਗਾ ਕਿ 323 ਦੇ ਵਿੱਚ ਇਹ ਰਿਵਿਊ ਹੋਣਾ ਇਹ 304 ਦੇ ਵਿੱਚ ਨਹੀਂ ਸਜ਼ਾ ਜਾ ਸਕਦੀ ਕਿਉਂਕਿ ਸਿਰਫ ਕੁਆਂਟਮ ਆਫ ਸੈਂਟੈਂਸ ਜਿਹੜਾ ਉਹ ਹੀ ਚੈਲੰਜ ਕੀਤਾ ਗਿਆ ਕਿ ਇਹਨੂੰ 1000 ਰੁਪਇਆ ਜੁਰਮਾਨਾ ਨਹੀਂ ਦੀ 323 ਵੱਧ ਤੋਂ ਵੱਧ ਸਜ਼ਾ ਜਿਹੜੀ ਹੈ 1 ਸਾਲ ਹੈਗੀ ਆ। ਸੋ ਜੇ ਸਜ਼ਾ ਬਰਕਰਾਰ ਰਹਿੰਦੀ ਆ ਉਹਨੂੰ ਪਰਮਿਸ਼ਨ ਦਿੰਦੀ ਆ ਜਾਂ ਅੰਦਰ ਜਾਣਾ ਪੈਂਦਾ ਨਾਲ ਦੀ ਨਾਲ ਇਹ ਹੈਗਾ ਕਿ ਜਿਹੜਾ ਰਿਪਰੈਜ਼ੈਂਟੇਟਿਵ ਐਕਟ ਹੈਗਾ ਇੰਡੀਆ ਦਾ ਇਹਦੇ ਮੁਤਾਬਕ 2 ਸਾਲ ਜਾਂ ਤੋਂ ਵੱਧ ਦੀ ਸਜ਼ਾ ਦੀ MLA ਜਾਂ MP-ਸ਼ਿਪ ਜਿਹੜੀ ਆ ਉਹ ਪਾਸ ਕੀਤੀ ਜਾ ਸਕਦੀ ਹੈ। ਅਸੀਂ ਉਹਦੀ 323 ਸਜ਼ਾ ਵੀ ਹੋ ਜਾਂਦੀ ਹੈ ਤੇ ਵੀ MLA MP-ਸ਼ਿਪ ਨਹੀਂ ਜਾਊਗੀ ਸਜ਼ਾ ਕੱਟਣੀ ਕਿ ਨਹੀਂ ਕੱਟਣੀ ਸੁਪਰੀਮ ਕੋਰਟ ਦੀ ਕਿਉਂਕਿ ਹਾਂ ਇਹਨੂੰ ਇੱਕ ਤੁਸੀਂ ਇੱਕ ਸਾਖਰ ਕਹਿ ਸਕਦੇ ਹੋ ਜਾਂ ਜਾਨੀ ਕਿ ਇਹ ਸੋਚੀ ਸਮਝੀ ਵੀ ਹੋ ਸਕਦੀ ਵੀ ਅਰਦਾਸ ਨਹੀਂ ਕੀਤਾ ਜਾ ਸਕਦਾ ਇਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਬਾਅ ਪਾਉਣ ਵੀ ਦੇਗਾ ਕਿ ਬਾਹਰ ਚਾਪੜ ਕਰਨਾ ਤੇ ਕਿਉਂ ਜ਼ਿਆਦਾ ਗੱਲ ਕਰਦਾ ਵੀ ਪਾਕਿਸਤਾਨ ਦੇ ਨਾਲ ਪੰਜਾਬਾਂ ਦੀ ਥਾਂ ਸੀ
ਜੀ ਉਹਦੇ ਤੇ ਇਹਦੇ ਪ੍ਰੈਸ਼ਰਾਈਜ਼ ਕਰਤੀ ਵੀ ਹੋ ਸਕਦਾ, ਕਿਉਂਕਿ ਕੋਰਟਾਂ ਜਿਹੜੀਆਂ ਹੈਗੀਆਂ ਉਹ ਹੁਣ ਬਹੁਤੇ ਜਿਹੜੇ ਜੱਜ ਹੈਗੇ ਆ ਉਹ ਬੀਜੇਪੀ ਨੇ ਆਪਣੇ ਨਾਲ ਸੰਬੰਧਿਤ ਬੰਦੇ ਲਾਏ ਆ, ਤੇ ਜਿਹੜਾ ਉਹ ਸਿੱਧਾ ਡਿਸੀਜ਼ਨ ਨਹੀਂ ਲੈ ਸਕਦੇ ਹੈਗੇ ਕਿਸੇ ਦੇ ਖਿਲਾਫ। ਅਦਾਲਤਾਂ ਦੇ ਰਾਹੀਂ ਫੈਸਲੇ ਜਿਹੜੇ ਚੱਲਦੇ ਜਾਵੇ ਆਮ ਹੋ ਗਈ ਆ, ਹੋ ਸਕਦਾ ਵੀ ਜਿਹੜੀ ਕਾਰਨ ਹੋਵੇ ਉਹਦੇ ਤੇ ਦਬਾਅ ਬਣਾਉਣ ਨੂੰ, ਉਹ ਮੁੜ ਕੇ ਉੱਧਰੋਂ ਬਰੀ ਵੀ ਹੋ ਜਾਵੇ ਤੇ ਇੱਕ ਵਾਰ ਸਮਝ ਜਾਵੇ ਵੀ ਠੀਕ ਹੈ ਜਿੰਨੀ ਗੱਲ ਹੋ ਗਈ ਠੀਕ ਹੈ ਕੀਤੀ ਜਾਓ। ਤੋ ਇਹ ਦੋਹਾਂ ਪੰਜਾਬਾਂ ਨੂੰ ਜੋੜਨ ਦੀ ਜਿਹੜੀ ਗੱਲ ਆ ਉਹਦੇ ਵਿੱਚ ਅੜਿੱਕਾ ਹਮੇਸ਼ਾ ਹੀ ਜਿਹੜੀਆਂ ਸਿੱਖ ਵਿਰੋਧੀ ਜਿਹੜੀਆਂ ਤਾਕਤਾਂ ਜਿਹੜੀਆਂ ਬਣਦੀਆਂ ਰਹੀਆਂ ਹੁਣ ਵੀ ਬਣ ਰਹੀਆਂ ਕਿਸੇ ਨਾ ਕਿਸੇ ਰੀਤ ਦੇ ਵਿੱਚ, ਤੇ ਸਿੱਧੀ ਵਾਲੀ ਗੱਲ ਦੇ ਪਿੱਛੇ ਵੀ ਜਿਹੜਾ ਇਹਦੀ ਕਾਰਨ ਹੋ ਸਕਦਾ ਹੈਗਾ। ਜੀ ਮੰਜਪੁਰ ਸਾਹਿਬ, ਇੱਕ ਜਾਂਦੇ ਜਾਂਦੇ ਇੱਕ ਸਿੱਖ ਐਕਟਿਵਿਸਟ ਹੋਣ ਦੇ ਨਾਤੇ ਮੈਂ ਜ਼ਰੂਰ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਜਿਹੜਾ ਇਹ ਸਾਰਾ ਇਸ਼ੂ ਹੈਗਾ ਕਰਤਾਰਪੁਰ ਲਾਂਘੇ ਦਾ ਹੁਣ ਦੁਬਾਰਾ ਹਾਈਲਾਈਟ ਹੋਇਆ। ਹੁਣ ਇਸ ਵਕਤ ਸਿੱਖ ਜਿਹੜੇ ਸੰਗਤਾਂ ਹੈਗੀਆਂ ਨੇ ਦੁਨੀਆ ਭਰ ਦੇ ਵਿੱਚ ਬੈਠੀਆਂ ਨੇ, ਉਹ ਚਾਹੁੰਦੀਆਂ ਨੇ ਵੀ ਇਹ ਲਾਂਘਾ ਜਿਹੜਾ ਹੈਗਾ ਖੋਲ੍ਹਿਆ ਜਾਵੇ। ਹਾਲਾਂਕਿ ਸਰਕਾਰੀ ਤੌਰ 'ਤੇ ਇਸ ਗੱਲ ਤੋਂ ਜਿਹੜਾ ਹੈਗਾ ਨੰਨਾ ਮਾਰਿਆ ਜਾ ਰਿਹਾ ਵੀ ਨਹੀਂ ਹੋ ਸਕਦਾ। ਫੌਜ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਇਹ ਗੱਲ ਸੰਭਵ ਨਹੀਂ ਹੈਗੀ, ਪਰ ਪਾਕਿਸਤਾਨ ਦੀ ਸਰਕਾਰ ਨੇ ਖੁੱਲ੍ਹੀਆਂ ਬਾਹਾਂ ਦੇ ਨਾਲ ਇਸ ਗੱਲ ਦਾ ਸਵਾਗਤ ਕੀਤਾ ਹੈ ਤੇ ਉਹਨਾਂ ਨੇ ਹਰੀ ਝੰਡੀ ਦਿੱਤੀ ਹੈ। ਤੁਹਾਨੂੰ ਲੱਗਦਾ ਹੈ ਵੀ ਇਸ ਜਿਹੜਾ ਪ੍ਰੈਸ਼ਰ ਬਿਲਡ ਹੋ ਰਿਹਾ, ਸਿੱਖ ਸੰਗਤਾਂ ਆਵਾਜ਼ ਵੀ ਉਠਾ ਰਹੀਆਂ ਨੇ, ਕੈਂਡਲ ਲਾਈਟ ਵਿਜੂਅਲਸ ਹੋ ਰਹੇ ਨੇ, ਮਾਰਚ ਹੋ ਰਹੇ ਨੇ, ਕੋਈ ਜਿਹੜਾ ਹੈਗਾ ਰੋਡ ਮੈਪ ਤਿਆਰ ਕਰ ਰਿਹਾ ਤੇ ਕੋਈ ਜਿਹੜੇ ਆਫਰ ਕਰ ਰਿਹਾ ਵੀ ਜੀ ਲਾਂਘਾ ਸਰਕਾਰ ਹਾਮੀ ਭਰ ਦੇਵੇ ਤੇ ਖਰਚਾ ਵੀ ਜਿਹੜਾ ਹੈਗਾ ਉਹ ਅਸੀਂ ਦੇਵਾਂਗੇ, ਇਹ ਲੱਗਦਾ ਵੀ ਕਿਤੇ ਨਾ ਕਿਤੇ ਕੀ ਇਹ ਗੱਲ ਕਦੇ ਸੰਭਵ ਹੋ ਸਕਦੀ ਹੈ ਜਾਂ ਨਹੀਂ? ਦੇਖੋ, ਸੰਭਵ ਤਾਂ ਹੋ ਸਕਦੀ ਹੈਗੀ ਕਿ ਹੁਣ ਇੱਕ ਇਕੱਲੇ ਹੁਣ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਨਹੀਂ ਦੇਖੇ, ਵਰਲਡ ਵਾਈਡ ਦੇਖੇ ਹੈਗੇ। ਦੁਨੀਆ ਦੇ ਵਿੱਚ ਕਈ ਮੁਲਕਾਂ ਦੇ ਜਿਹੜੇ ਬਾਰਡਰ ਹੈਗੇ ਆ ਉਹ ਭਾਵੇਂ ਲਕੀਰਾਂ ਹੋਣ ਦੇ ਬਾਵਜੂਦ ਵੀ ਅਮਰੀਕਾ ਅਤੇ ਕੈਨੇਡਾ ਦਾ ਕਹਿ ਸਕਦੇ ਹਾਂ ਤੁਸੀਂ ਕਿ ਆਮ ਲੋਕੀ ਉੱਧਰ ਆ ਜਾ ਸਕਦੇ ਹੈਗੇ ਕੁਛ ਪੜਤਾਲ ਤੋਂ ਬਾਅਦ। ਤੇ ਸੋ ਹੁਣ ਵੀ ਦੁਨੀਆ ਦੇ ਕਈ ਨਕਸ਼ਿਆਂ ਦੇ ਵਿੱਚ ਐਸੇ ਬਾਰਡਰ ਹੈਗੇ ਆ ਜਿੱਥੇ ਸਿਰਫ ਲਕੀਰਾਂ ਹੀ ਹੈਗੀਆਂ, ਲੋਕੀ ਆਮ ਆ ਜਾ ਸਕਦੇ ਹੈਗੇ ਆ। ਇਹ ਇੱਕ ਵੱਡੀ ਗਲਤੀ ਸੀਗੀ ਇਤਿਹਾਸਕ ਭੁੱਲ ਸੀ ਪੰਜਾਬ ਨੂੰ ਵੰਡਣ ਦੀ ਉਸ ਸਮੇਂ ਦੀ ਸਰਕਾਰ ਦੀ। ਤੇ ਇਹ ਹੁਣ ਕੇ ਪੰਜਾਬ 2.5 ਦੇ ਪੱਗ ਦਰਿਆ ਬਣਦੇ ਆ ਮਿਲ ਕੇ, ਤਾਂ ਉਹ ਇੱਕ ਇਸ ਖਿੱਤੇ ਵਾਸਤੇ ਵੀ ਚੰਗਾ ਹੋਊਗਾ ਤੇ ਇਸ ਖਿੱਤੇ ਦੇ ਵਸਣ ਵਾਲੇ ਲੋਕਾਂ ਦੇ ਵਾਸਤੇ ਵੀ, ਉਹਨਾਂ ਦੀ ਆਰਥਿਕਤਾ ਵਾਸਤੇ ਵੀ, ਉਹਨਾਂ ਦੀ ਇਮੋਸ਼ਨਲੀ ਵਾਸਤੇ ਵੀ। ਸੋ ਇਹ ਇੱਕ ਚੰਗਾ ਕਦਮ ਹੋ ਸਕਦਾ ਜੇ ਇੰਡੀਅਨ ਗਵਰਨਮੈਂਟ ਇਹਦੇ ਖਿਲਾਫ ਭੁਗਤਦੀ ਆ। ਤੇ ਜਿਹੜੇ ਸਿੱਖਾਂ ਨਾਲ ਕੀਤੇ ਹੋਏ ਧੱਕਿਆਂ ਤੇ ਤਸ਼ੱਦਦਾਂ ਦੀ ਲੜੀ ਦੇ ਵਿੱਚ ਇਹ ਵੀ ਇੱਕ ਇੰਨੀ ਵੀ ਗੱਲ ਨਹੀਂ ਚਾਹੁੰਦੇ ਕਿ ਇੱਕ ਗਈ ਲਾਂਘਾ ਬੰਦ ਦੇ ਮੱਥਾ ਟੇਕ ਕੇ ਵਾਪਸ ਆ ਜਾਣ, ਜਦ ਕਿ ਦੂਜੀ ਸਰਕਾਰ ਜਿਹੜੀ ਇਸ ਗੱਲ ਦੇ ਵਿੱਚ ਜਿਹੜੀ ਪੂਰੀ ਤਰ੍ਹਾਂ ਸਹਿਮਤ ਹੈਗੀ ਹੈ। ਜੀ ਬਿਲਕੁਲ ਹੋਣਾ ਚਾਹੀਦਾ ਹੈ, ਪਰ ਇਹਦੇ ਵਿੱਚ ਜੇ ਨਹੀਂ ਹੁੰਦਾ ਤਾਂ ਫਿਰ ਸਿੱਖਾਂ ਨਾਲ ਹੁੰਦੀਆਂ ਧੱਕੇਸ਼ਾਹੀਆਂ ਦੇ ਵਿੱਚ ਇੱਕ ਹੋਰ ਉਹਦੇ ਰਹਿ ਗਈ। ਜੀ ਮੰਜਪੁਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਹੈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਲੁਧਿਆਣਾ ਤੋਂ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਜਪੁਰ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਵੀ ਚਰਨਾਂ ਦੇ ਵਿੱਚ ਬੇਨਤੀ ਹੈ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।